ਚਾਰੇ ਨੁੱਕਰਾਂ ਤੇ ਛੋਟੀਆਂ ਗਲੀਆਂ। ਵੇਖੋ ਮੁੰਡਾ ਜਾ ਰਿਹਾ, ਇਹ ਗਲੀ ਵੜ ਜਾਏਗਾ। ਆ ਗਿਆ ਜੀ, ਆ ਗਿਆ ਜੀ, ਆ ਜਾਂਦਾ ਜੀ। ਤੇ ਇਹ ਆ ਸਾਡੇ ਕਾੜੇ ਦਾ ਜਿਹੜਾ ਗੋਲ ਚੌਂਕ ਦਾ ਨਿਜ਼ਾਮ। 4 ਬਾਜ਼ਾਰ, 4 ਗਲੀਆਂ, 4 ਦਰਖਤ ਤੇ ਇਹ ਮਸਜਿਦ ਵੀ ਨਾਲ ਨਾਲ ਤੁਹਾਨੂੰ ਦਿਖਾਈ ਜਾਂਦੇ ਆ। ਪੁਰਾਣੇ ਸਮੇਂ ਦੀ ਬਣੀ ਹੋਈ ਹੈ, ਇਹਦਾ ਟੈਕਸਚਰ ਸਾਰਾ ਪੁਰਾਣੇ ਸਮੇਂ ਦਾ ਬਣਿਆ ਹੋਇਆ। ਉਛਲਾ ਪਾਈ ਗਹਿਣੇ ਵੇ ਸੱਜਣ ਬੇਲੀ, ਨਹੀਂ ਰਹਿਣੇ ਵੇ ਦੁੱਖ ਜ਼ਿੰਦਗੀ ਨੇ ਸਹਿਣੇ ਵੇ। ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਪਾਇਆ ਰੋਲਾ। ਯਾਰ ਤੇਰੇ ਹੀ ਨੇ ਸਾਰੇ ਯਾਰ। ਮੇਰੀ ਗੋਲ ਗੱਪੇ ਖਾਣ ਚ ਸ਼ੁਰੂ ਤੋਂ ਸਪੀਡ ਬੜੀ ਜ਼ਿਆਦਾ ਵਾ, ਇਸ ਕਰਕੇ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਪਤਾ ਵਾ ਵੀ ਗੋਲ ਗੱਪੇ ਜਦੋਂ ਆਉਂਦੇ ਆ ਨਾ, ਉਦੋਂ ਇਹ ਕਹਿੰਦੇ ਵੀ ਖਾ ਲਈ ਅਸੀਂ, ਜਿੰਨੇ ਜਿੰਨੇ ਖਾਧੇ ਜਾਂਦੇ ਇਹਨੇ ਬਾਕੀ ਖਾ ਜਾਣੇ ਸਾਰੇ। ਉਹ ਜੀ ਇਹ ਮਸਜਿਦ ਦਾ ਜਿਹੜਾ ਮੇਨ ਬੂਹਾ ਵਾ, ਜਿੱਥੋਂ ਨਮਾਜ਼ੀ ਜਿਹੜਾ ਨਮਾਜ਼ ਪੜ੍ਹਨ ਜਾਂਦੇ ਆ, ਜੁਮਾ ਨਮਾਜ਼। ਇਹਦੇ ਪੁੱਤਰ ਮਿੱਠੜੇ ਮੇਰੇ ਓਏ ਅੱਲਾ ਸਭ ਨੂੰ ਦੇਵੇ। ਉਹ ਗੱਲ ਸੁਣ ਛੱਲਿਆ ਕਾਵਾਂ ਓਏ ਮਾਵਾਂ ਠੰਡੀਆਂ ਛਾਵਾਂ। ਪਲੇਟਫਾਰਮ 1 ਤੇ ਪਲੇਟਫਾਰਮ 2। ਇਹ ਦਪਾਲਪੁਰ ਚੌਂਕ ਦਾ ਨਜ਼ਾਰਾ ਵੇਖੋ, ਦੁਨੀਆ ਕਿੰਨੀ ਬਿਜ਼ੀ ਆ, ਭੱਜ ਦੌੜ ਲੱਗੀ ਆ ਦੁਨੀਆ ਨੂੰ ਨਾ। ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਮੁਹੱਬਤ। ਤੁਸੀਂ ਦੇਖ ਰਹੇ ਹੋਣੇ ਵੀ ਪਿੱਛੇ ਇੱਕ ਬੜੀ ਸ਼ਾਨਦਾਰ ਜਗ੍ਹਾ ਨਜ਼ਰ ਆਉਣ ਡਈ ਆ। ਤੇ ਅੱਜ ਦਾ ਵਲੌਗ ਆ ਨਾ ਜਿਹੜਾ ਮੇਰਾ, ਮੈਂ ਜਦੋਂ ਵੀ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ, ਉਧਰ ਦੇ ਵੀਰਾਂ ਨੂੰ ਦੱਸਾਂ ਨਾ, ਵੀ ਪੁੱਛਦੇ ਨਾ ਵੀ ਕਿੱਥੇ ਰਹਿਣਾ ਪਾਕਿਸਤਾਨ ਸਾਈਡ ਤੇ, ਜਦੋਂ ਮੈਂ ਦੱਸਦਾ ਵੀ ਮੇਰਾ ਜ਼ਿਲ੍ਹਾ ਹੈਗਾ ਉਕਾੜਾ, ਤੇ ਇੱਕ ਵਾਰੀ ਨਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਉਕਾੜਾ ਜ਼ਿਲ੍ਹਾ, ਅੱਛਾ ਉਕਾੜਾ ਵੀ ਜ਼ਿਲ੍ਹਾ ਹੈਗਾ ਵੀ। ਮਤਲਬ ਇੰਨੀ ਉਕਾੜੇ ਬਾਰੇ ਨਾ ਜਿਹੜਾ ਉਧਰ ਦੇ ਵੀਰਾਂ ਨੂੰ ਇੰਨੀ ਨੌਲੇਜ ਨਹੀਂ ਹੈ ਵੀ ਉਕਾੜਾ ਇੰਨਾ ਮਸ਼ਹੂਰ ਨਹੀਂ ਹੈਗਾ, ਉਧਰਲੇ ਪਾਸੇ ਪਤਾ ਨਹੀਂ ਹੈਗਾ ਕਿ ਜਾਣਿਆ ਨਹੀਂ ਕਿਸੇ ਨੇ ਕਾੜੇ ਬਾਰੇ। ਇਸ ਲਈ ਫਿਰ ਅੱਜ ਮੈਂ ਸੋਚਿਆ ਵੀ ਜਿਹੜਾ ਨਾ ਆਪਣੇ ਉਕਾੜੇ ਦਾ ਵਲੌਗ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਾਂ ਵੀ ਮੇਰਾ ਉਕਾੜਾ ਕੀ ਚੀਜ਼ ਆ, ਵੀ ਉਕਾੜਾ ਵੀ ਜ਼ਿਲ੍ਹਾ ਹੈਗਾ ਵਾ ਤੇ ਕਿੰਨਾ ਖੂਬਸੂਰਤ ਜ਼ਿਲ੍ਹਾ ਵਾ। ਫਿਰ ਮੈਂ ਆਪਣੇ ਉਕਾੜੇ ਦੀਆਂ ਜਿਹੜੀਆਂ ਜਗ੍ਹਾਵਾਂ ਵਾ ਮੁਖਤਲਿਫ, ਉੱਥੇ ਤੁਹਾਨੂੰ ਲੈ ਕੇ ਜਾਊਂਗਾ, ਵਿਜ਼ਿਟ ਕਰਾਊਂਗਾ ਤੁਹਾਨੂੰ ਉਕਾੜੇ ਦੀਆਂ ਮੇਨ ਜਗ੍ਹਾਵਾਂ। ਤੇ ਅੱਜ ਦਾ ਵਲੌਗ ਮੇਰਾ ਆਪਣਾ ਹੀ ਜ਼ਿਲ੍ਹਾ ਉਕਾੜੇ ਦਾ ਨਾਮ ਆ, ਠੀਕ ਹੈ। ਤੇ ਇਹ ਉਕਾੜੇ ਦੀ ਜਿਹੜੀਆਂ ਤਹਿਸੀਲਾਂ ਹੈਗੀਆਂ 3 ਮੇਨ, ਉਕਾੜਾ, ਰਨਾਲਾ ਖੁਰਦ ਤੇ ਦਪਾਲਪੁਰ, 3 ਤਹਿਸੀਲਾਂ ਨੇ ਤੇ ਕਸਬੇ ਵਾਧੂ ਹੀ ਨੇ, ਠੀਕ ਹੈ, ਜਿਵੇਂ ਹਵੇਲੀ ਲੱਖਾ, ਵਸੀਰਪੁਰ, ਇੱਦਾਂ। ਤੇ ਉਕਾੜਾ ਮੇਰਾ ਸ਼ਹਿਰ ਛੋਟਾ ਵਾ ਲੇਕਿਨ ਜ਼ਿਲ੍ਹਾ ਵੱਡਾ ਵਾ। ਇਹਦੀ ਆਬਾਦੀ ਦੀ ਜੇ ਗੱਲ ਕਰ ਲਈਏ ਤਾਂ ਆਬਾਦੀ 32-33 ਲੱਖ ਜਿਹੜਾ ਨਾ ਉਕਾੜੇ ਜ਼ਿਲ੍ਹੇ ਦੀ ਆਬਾਦੀ ਆ। ਤੇ ਇਹਨੂੰ ਜਿਹੜਾ ਮੇਰੇ ਵੀਰੋ ਜਿਹੜੀਆਂ ਹੋਰ ਸਿਟੀਆਂ ਲੱਗਦੀਆਂ ਵਾ, ਜਿਹੜੇ ਦੂਸਰੇ ਜ਼ਿਲ੍ਹੇ ਦੇ ਨਾਲ ਲੱਗਦੇ ਆ, ਨਨਕਾਣਾ ਸਾਹਿਬ, ਫੈਸਲਾਬਾਦ, ਇੱਧਰੋਂ ਸਾਹੀਵਾਲ, ਪਾਕਪਤਨ, ਇੱਧਰੋਂ ਕਸੂਰ, ਲਾਹੌਰ, ਇਹ ਸਾਰੇ ਐ ਆਲੇ ਦੁਆਲੇ ਆ, ਵਿੱਚ ਘਿਰਿਆ ਆ। ਤੇ ਜਿਹੜੀ ਇੱਧਰਲੀ ਸਾਈਡ ਆ, ਇਹ ਸਾਰਾ ਇੰਡੀਆ ਸਾਡੇ ਬਾਰਡਰ ਨੂੰ ਲੱਗਦਾ, ਜਿਵੇਂ ਗੰਡਾ ਸਿੰਘ ਵਾਲਾ, ਹੁਸੈਨੀ ਵਾਲਾ ਬਾਰਡਰ, ਤੇ ਇੱਧਰੋਂ ਹੈਡ ਸੁਲੇਮਾਨ ਕੀ, ਜਿੱਧਰੋਂ ਮੈਂ ਪਿਛਲੇ ਵਲੋਗਾਂ 'ਚ ਹੋ ਕੇ ਆਇਆ ਵਾਂ, ਹਵੇਲੀ ਲੱਖੇ ਤੋਂ ਪਰਲੀ ਸਾਈਡ ਤੇ, ਠੀਕ ਆ। ਤੇ ਇੱਧਰੋਂ ਸਾਰਾ ਬਾਰਡਰ ਏਰੀਆ ਪੈਂਦਾ ਆਪਾਂ ਨੂੰ, ਇੰਡੀਆ ਦੇ ਨਾਲ ਲੱਗਦਾ ਮੇਰਾ ਜ਼ਿਲ੍ਹਾ ਉਕਾੜਾ। ਤੇ ਜਿਹੜੀ ਜਗ੍ਹਾ ਤੇ ਮੈਂ ਇਸ ਟਾਈਮ ਖਲੋਤਾ ਵਾਂ, ਜਿਹੜੀ ਖੂਬਸੂਰਤ ਜਗ੍ਹਾ ਨਜ਼ਰ ਆ ਰਹੀ ਆ, ਇਹ ਕਚਹਿਰੀਆਂ ਵਿੱਚ ਬਣਾਈ ਗਈ ਆ। ਤੇ ਇਹ ਬਿਲਕੁਲ ਇੱਕ ਡੈਕੋਰੇਸ਼ਨ ਜਿਹੜਾ ਪੀਸ ਹੈ ਉਹ ਬਣਾਇਆ ਗਿਆ ਵਾ ਇਹ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ। ਕਿਉਂਕਿ ਇਹ ਪਹਿਲੇ ਤੁਹਾਨੂੰ ਵਿਖਾ ਦੇਵਾਂ, ਵੇਖ ਲਓ, ਇਹ ਫਰੰਟ ਤੋਂ ਹੀ ਆ, ਪਿੱਛੇ ਇਹਦੇ ਕੁਛ ਨਹੀਂ ਆ। ਇਹ ਤੁਹਾਨੂੰ ਮੈਂ ਦੱਸਦਾ ਵੀ ਇਹ ਐਡਾ ਖੂਬਸੂਰਤ ਕਿਉਂ ਬਣਾਇਆ ਗਿਆ, ਕਿਉਂਕਿ ਉਕਾੜੇ ਦਾ ਜਿਹੜਾ ਬੜਾ ਵਧੀਆ ਜਿਹੜਾ ਇੱਕ ਨਿਜ਼ਾਮ ਹੈ ਕਿ ਉਹਨਾਂ ਨੇ ਕਹਿ ਲਓ ਬਈ ਕਚਹਿਰੀਆਂ, ਵਾਪਟਾ ਆਫਿਸ, DCO ਆਫਿਸ, DPO ਆਫਿਸ, ਜ਼ਿਲ੍ਹਾ ਕੌਂਸਲ, ਫਿਰ ਰੈਸਕਿਊ, ਫਿਰ ਐਜੂਕੇਸ਼ਨਲ ਡਿਪਾਰਟਮੈਂਟ, ਸਾਰਾ ਨਾ ਇੱਕ ਜਗ੍ਹਾ ਹੀ ਬਣਾਇਆ ਵਾ, ਇੱਕ ਸਾਈਡ ਤੇ। ਫਿਰ ਥਾਣਾ ਸਦਰ ਜਿਹੜਾ ਉਹ ਵੀ ਇੱਥੇ, ਥਾਣਾ ਵੀ ਇੱਥੇ ਬਣਾਇਆ, ਕਚਹਿਰੀਆਂ ਵੀ ਇੱਥੇ ਬਣਾਈਆਂ, ਕੋਰਟ ਵੀ, ਸਾਰਾ ਕੁਝ ਹੀ। ਕਿਉਂਕਿ ਉਧਰੋਂ ਬੰਦੇ ਨੇ ਆਉਣਾ ਤੇ ਇੱਕ ਸਾਈਡ ਤੇ ਇੱਕ ਏਰੀਏ 'ਚ ਹੀ ਸਾਰਾ ਕੁਝ ਬੰਦੇ ਨੂੰ ਮਿਲ ਜਾਂਦਾ ਵਾ। ਇਸ ਕਰਕੇ ਉਸ ਏਰੀਏ ਦੇ ਵਿੱਚ ਖੂਬਸੂਰਤ ਜਿਹੜਾ ਨਾ ਮੰਜ਼ਰ ਬਣਾਇਆ ਹੋਇਆ ਵੜਦਿਆਂ ਨਾਲ ਹੀ। ਏਰੀਆ ਜਦੋਂ ਵੜਦੇ ਹੀ ਜਾਂਦੇ, ਇੱਧਰੋਂ ਆਪਾਂ ਆਉਂਦੇ ਹਾਂ ਤੇ ਪਹਿਲੇ ਇਹ ਆਉਂਦਾ ਨਜ਼ਰ, ਇਸ ਤੋਂ ਬਾਅਦ ਕਚਹਿਰੀਆਂ, ਫਿਰ ਨਾਲ ਹਰ ਸ਼ੈ ਜਿਹੜਾ ਨਾ ਇੱਥੇ ਹੀ ਲੱਭ ਜਾਂਦੀ ਆ। ਜਿਹੜੇ ਦਫ਼ਤਰ ਆ ਹਰ ਚੀਜ਼ ਦੇ, ਟ੍ਰੈਫਿਕ ਦਾ ਵੀ ਦਫ਼ਤਰ, ਹਰ ਚੀਜ਼ ਦਾ ਜਿਹੜਾ ਨਾ ਆਫਿਸ ਇੱਥੇ ਹੀ ਲੱਭ ਜਾਂਦਾ ਵਾ। ਤੇ ਇਸ ਤੋਂ ਬਾਅਦ ਇਹ ਆਪਾਂ ਨੂੰ ਡਿਟੇਲ ਹੀ ਦੱਸਦੀ ਹੈ ਤੁਹਾਨੂੰ ਸਾਰੀ, ਇੱਥੋਂ ਹੀ ਜਿਸ ਜਗ੍ਹਾ ਆਪਾਂ ਹੈਗੇ ਆ। ਹੁਣ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਆਪਾਂ ਤੁਹਾਨੂੰ ਆਪਣੇ ਸ਼ਹਿਰ ਲੈ ਕੇ ਚੱਲਦੇ ਹਾਂ ਤੁਹਾਨੂੰ। ਤੇ ਉਕਾੜੇ ਦਾ ਜਿਹੜਾ ਮੇਨ
शहर गोल चौंक है मसीत वाला, तुहानूं वो विखाउने आ हुण इस तो बाद चल के। ते मेरे नाल आ हमारा छोटे भैया है हमारे साथ। छोटे भैया को आज हम खींच थरू के ले आए हैं साथ कि मेरे नाल चल तू ड्राइवरी कर मेरी। मोटरसाइकिल लैके आए नाल, मोटरसाइकिल नाल चलांदा वा ते हुण मैनूं ले जाएगा सारियां जगहावां ते मैं तुहानूं दिखावांगा सारियां जगहावां। ते हुण आपां कचहरियां ਵੱਲੋਂ निकलन लगे हाँ अपने शहर ਵੱਲ ਨੂੰ गोल चौंक ਵੱਲ ਨੂੰ। ਤੇ ਆਇਓ ਤੁਹਾਨੂੰ ਦਿਖਾਈਏ ਮਾਹੌਲ ਚਾਲ, ਫਿਰ ਉਹ ਕਾੜਾ ਦਿਖਾ ਦਈਏ ਅੱਜ ਹੈ। ਆਇਓ। ਆ ਵੇਖੋ ਜੀ ਸਾਰੇ ਆਫਿਸ ਨਾ ਜਿਹੜਾ ਲਾਗੇ ਲਾਗੇ ਨੇ ਤੇ ਇਸ ਟਾਈਮ ਆਪਾਂ ਬਾਹਰ ਨਿਕਲ ਰਹੇ ਹਾਂ ਕਚਹਿਰੀਆਂ ਚੋਂ। ਇਹ ਇੱਕ ਹੀ ਏਰੀਆ ਉਹਨਾਂ ਨੇ ਵਲ ਕੇ ਨਾ ਤੇ ਵਿੱਚ ਸਾਰੇ ਦਫ਼ਤਰ ਜਿਹੜਾ ਨਾ ਬਣਾਏ ਹੋਏ ਤਾਂ ਕਿ ਇੱਧਰ ਆਓ, ਜਿਹੜਾ ਵੀ ਕੰਮ ਕਰਨਾ ਆਪਣਾ ਆ ਕੇ ਨਾ ਜਿਹੜਾ ਇੱਧਰ ਕਰਕੇ ਚੱਲ ਜਾਓ। ਤੇ ਇਹ ਹੈਗਾ ਸਾਡਾ ਜੀ ਤੋਪ ਵਾਲਾ ਚੌਂਕ। ਇਹ ਤੋਪ ਵਾਲਾ ਚੌਂਕ ਹੀ ਸਾਡੇ ਉਕਾੜੇ ਦਾ। ਇਹ ਉਕਾੜਾ ਫੂਡ ਸਟਰੀਟ ਬਣੀ ਆ ਸਾਡੀ ਨਾਲ ਨਾਲ ਨਾ, ਉਹ ਖੱਟੀਆਂ ਦੁਕਾਨਾਂ ਸਾਰੀਆਂ ਇਹ ਫੂਡ ਸਟਰੀਟ ਬਣੀ ਆ ਸਾਡੀ। ਤੇ ਇਹ ਸਾਡਾ ਰੋਡ ਆ ਜੀ MA ਜਨਾਹ ਰੋਡ। ਕੀ ਹਾਲ ਆ ਛੋਟੇ? ਵਲੌਗ ਬਣਾ ਰਹੇ ਆ। ਹਾਂ ਸਮੀ ਦੇ ਵਲੌਗ, ਸਮੀ ਦੇ ਵਲੌਗ। ਤੇ ਇਹ ਸਾਡੇ ਨਾਲ ਜਿਹੜਾ MA ਜਨਾਹ ਰੋਡ ਆ, ਇਹ ਜਿਹੜੇ ਬ੍ਰਾਂਡ ਬਰੂੰਡ ਅੱਛੇ ਜਿਹੜੇ ਜਿਵੇਂ ਸਾਡੀ ਜ਼ਾਰਾ, ਜਿਹੜੇ ਇੱਥੇ ਬੀਬੀਆਂ ਵਾਲੇ ਬ੍ਰਾਂਡ ਆ ਜਾਂ ਬੰਦਿਆਂ ਵਾਲੇ ਜਿਹੜੇ ਅੱਛੇ ਬ੍ਰਾਂਡ ਆ, ਉਹ ਜਿਹੜਾ ਨਾ ਇਹ ਰੋਡ ਆ। ਤੇ ਇਸ ਰੋਡ ਤੇ ਇੱਕ ਮਾਲ ਵੀ ਹੈ। ਕਿਹਦਾ ਮਾਲ ਦਾ? ਮੱਕਾ। ਹਾਂ ਮੱਕਾ ਮਾਲ। ਮੱਕਾ ਮਾਲ। ਉੱਥੋਂ ਜਿਹੜਾ ਨਾ ਫੈਮਲੀਆਂ ਹੁੰਦੀਆਂ ਨੇ, ਹਰ ਸ਼ੈ ਉੱਥੋਂ ਮਿਲ ਜਾਂਦੀ ਹੈ। ਤੇ ਸ਼ਹਿਰ ਵੱਲ ਨੂੰ ਜਾ ਰਹੇ ਹਾਂ ਜੀ, ਗੋਲ ਚੌਂਕ ਦਿਖਾਉਣ ਲਿਜਾ ਰਹੇ ਹਾਂ ਤੁਹਾਨੂੰ। ਲਓ ਜੀ ਪਹੁੰਚ ਗਏ ਆਪਾਂ ਸ਼ਹਿਰ, ਆਪਣੇ ਉਕਾੜੇ ਦੇ ਮੇਨ ਸ਼ਹਿਰ ਗੋਲ ਚੌਂਕ 'ਚ ਪਹੁੰਚ ਗਏ ਹਾਂ। ਚੌਂਕ ਥੋੜ੍ਹਾ ਜਿਹਾ ਅੱਗੇ ਆ ਤੇ ਇਹਦਾ ਥੋੜ੍ਹਾ ਜਿਹਾ ਤੁਹਾਨੂੰ ਮੈਂ ਡਿਟੇਲ ਨਾਲ ਨਾਲ ਦੱਸਦਾ ਹਾਂ। ਇਹਦੇ 4 ਬਾਜ਼ਾਰ ਆ। ਉਹ ਗੋਲ ਚੌਂਕ ਆ ਸਾਹਮਣੇ ਮਸਜਿਦ ਵਾਲਾ, ਉਹ ਚੱਲ ਕੇ ਤੁਹਾਨੂੰ ਦਿਖਾਉਂਦੇ ਉਹਦੀਆਂ ਚੀਜ਼ਾਂ ਵੀ ਸਾਰੇ ਪਾਸੋਂ ਦਿਖਾਉਂਦੇ ਆ। ਸੈਂਟਰ 'ਚ ਮਸਜਿਦ ਆ ਤੇ 4 ਆਸੇ ਪਾਸੇ 4 ਬਾਜ਼ਾਰ ਆ। 4 ਬਾਜ਼ਾਰਾਂ ਦੇ ਵਿੱਚ 4 ਹੀ ਗਲੀਆਂ ਨੇ ਛੋਟੀਆਂ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਆ ਪਹਿਲਾ ਬਾਜ਼ਾਰ ਆ ਰੇਲ ਬਾਜ਼ਾਰ। ਇਹ ਰੇਲ ਬਾਜ਼ਾਰ ਤਾਂ ਕਿਹਾ ਜਾਂਦਾ ਵਾ ਕਿਉਂਕਿ ਇਹ ਸਿੱਧਾ ਸ਼ਹਿਰ ਤੋਂ ਆਈਏ ਤੇ ਨਿਕਲਦਾ ਵਾ ਰੇਲਵੇ ਸਟੇਸ਼ਨ ਵੱਲ ਨੂੰ। ਇੱਧਰਲੀ ਸਾਈਡ ਤੇ ਰੇਲਵੇ ਸਟੇਸ਼ਨ ਆ, ਇਸ ਕਰਕੇ ਇਹਨੂੰ ਰੇਲ ਬਾਜ਼ਾਰ ਕਿਹਾ ਜਾਂਦਾ। ਤੇ ਆਜੋ ਤੁਹਾਨੂੰ ਕਰਾਈਏ ਵਿਜ਼ਿਟ ਸ਼ਹਿਰ ਉਕਾੜੇ ਦਾ ਗੋਲ ਚੌਂਕ। ਇਹ ਬਾਜ਼ਾਰ ਤੋਂ ਸਟਾਰਟ ਤਾਂ ਕੀਤਾ ਵਾ ਕਿਉਂਕਿ ਇਹ ਜ਼ਿਆਦਾ ਮੇਨ ਬਾਜ਼ਾਰ ਮੰਨਿਆ ਜਾਂਦਾ ਰੇਲਵੇ ਬਾਜ਼ਾਰ, ਕਿਉਂਕਿ ਰਕਸ਼ੇ ਜਦੋਂ ਪਿੰਡਾਂ ਚੋਂ ਸਾਨੂੰ ਲੈ ਕੇ ਆਉਂਦੇ ਨੇ ਤੇ ਇੱਥੇ ਲਿਆ ਕੇ ਲਾਉਂਦੇ ਨੇ, ਤਾਂ ਇਸ ਬਾਜ਼ਾਰ ਤੋਂ ਸਟਾਰਟ ਕੀਤਾ ਕਿ ਇਹ ਮੇਨ ਬਾਜ਼ਾਰ ਜਿਹੜਾ ਨਾ ਜ਼ਿਆਦਾ ਮੇਨ ਵੱਜਦਾ ਵਾ। ਤੇ ਰੇਲ ਬਾਜ਼ਾਰ 'ਚ ਆਪਾਂ ਫਿਰਨ ਡਏ ਆ। ਸਾਹਮਣੇ ਗੋਲ ਚੌਂਕ ਆ, ਗੋਲ ਮਸਜਿਦ। ਮਸਜਿਦ ਗੋਲ ਬਣੀ ਆ, ਤੁਹਾਨੂੰ ਦਿਖਾਉਂਦੇ ਆ। ਟੈਕਸਚਰ ਬੜਾ ਸੋਹਣਾ। ਤੇ ਨਾਲ ਨਾਲ ਬਾਕੀ ਦੇ ਬਾਜ਼ਾਰ ਵੀ ਵਿਜ਼ਿਟ ਕਰਾਉਂਦੇ। ਇਸ ਬਾਜ਼ਾਰ 'ਚ ਜ਼ਿਆਦਾ ਸੂਟਾਂ ਵਾਲੀਆਂ ਦੁਕਾਨਾਂ ਨੇ ਜ਼ਿਆਦਾ। ਤੇ ਆ ਗਈ ਸਾਹਮਣੇ ਮਸਜਿਦ। ਇੱਥੇ ਰੋਕ ਜਰਾ 2 ਮਿੰਟ। ਇਹ ਆ ਗਈ ਗੋਲ ਮਸਜਿਦ ਤੇ ਇਹਦੀ ਇੱਧਰਲੀ ਫਰੰਟ ਸਾਈਡ ਆ ਜਾਮਿਆ ਉਸਮਾਨੀਆ ਮਸਜਿਦ ਹੈ। ਤੇ ਇਹ ਇੱਧਰ ਦੀ ਇੱਧਰੋਂ ਇਹਦਾ ਦਰਵਾਜ਼ਾ ਹੈਗਾ ਜੀ ਰੇਲ ਬਾਜ਼ਾਰ ਦੀ ਤਰਫੋਂ। ਤੇ ਇੱਧਰੋਂ ਜਦੋਂ ਆਪਾਂ ਜਾਂਦੇ ਹਾਂ ਸੱਜੇ ਹੱਥ ਤਾਂ ਅਗਲਾ ਜਿਹੜਾ ਬਾਜ਼ਾਰ ਆ ਜਾਂਦਾ ਵਾ ਕਚਹਿਰੀ ਬਾਜ਼ਾਰ। ਇਹ ਵੀ ਦਰਵਾਜ਼ਾ ਇੱਕ ਮਸਜਿਦ ਦਾ। ਤੇ ਆ ਗਿਆ ਜੀ ਕਚਹਿਰੀ ਬਾਜ਼ਾਰ ਜਾਣ ਦੇ। ਕਚਹਿਰੀ ਬਾਜ਼ਾਰ ਇਹਨੂੰ ਤਾਂ ਕਰਕੇ ਕਿਹਾ ਜਾਂਦਾ ਵਾ ਕਿਉਂਕਿ ਇਹ ਜਾਂਦਾ ਕਚਹਿਰੀਆਂ ਵੱਲ ਨੂੰ, ਪੁਰਾਣੀਆਂ ਕਚਹਿਰੀਆਂ ਵੱਲ ਨੂੰ। ਪੁਰਾਣੀਆਂ ਕਚਹਿਰੀਆਂ ਇੱਧਰ ਹੁੰਦੀਆਂ ਸੀ, ਉਦੋਂ ਦਾ ਇਹਦਾ ਨਾਂ ਕਚਹਿਰੀ ਬਾਜ਼ਾਰ ਹੀ ਆ। ਜਾਣ ਦੇ ਦਰਵਾਜ਼ਾ ਉਹ ਜਿਹੜਾ ਦਰਵਾਜ਼ਾ ਬਣਦਾ ਪਿਆ ਨਾ ਉਹਦੇ ਉੱਤੇ ਹੋਣਗੇ। ਪਹਿਲੇ ਇੱਥੇ ਰਸ਼ ਬੜਾ ਹੁੰਦਾ ਸੀ ਤੇ ਹੁਣ ਹਕੂਮਤ ਬਹੁਤ ਵਧੀਆ ਇੰਤਜ਼ਾਮ ਕਰਦੀ ਪਈ ਆ। ਇੱਥੋਂ ਲੋਕਲ ਜਿਹੜੀਆਂ ਰੇਹੜੀਆਂ ਰੂੜੀਆਂ ਸੀ ਉਹ ਹਟਵਾ ਦਿੱਤੀਆਂ ਗਈਆਂ ਸਾਫ਼ ਸੁਥਰਾ। ਤੇ ਉਹ ਜਿਹੜੇ ਨਾ ਦਰਵਾਜ਼ੇ ਵੀ ਬਣ ਰਹੇ ਨੇ। ਇਹ ਉਹ ਵੇਖੋ ਦਰਵਾਜ਼ਾ ਬਣ, ਚੱਲ ਮੋੜ ਲਾ ਇੱਥੋਂ ਮੱਠੀ ਕਰ। ਉਹ ਦਰਵਾਜ਼ਾ ਬਣ ਰਿਹਾ ਜਿਵੇਂ ਰੇਲ ਬਾਜ਼ਾਰ 'ਚ ਦਰਵਾਜ਼ਾ ਬਣ ਰਿਹਾ, ਉਵੇਂ ਕਚਹਿਰੀ ਬਾਜ਼ਾਰ 'ਚ ਵੀ ਜਿਹੜਾ ਨਾ ਦਰਵਾਜ਼ਾ ਬਣ ਰਿਹਾ। ਤੇ ਇਹ ਬਾਜ਼ਾਰ 'ਚ ਜ਼ਿਆਦਾਤਰ ਦੁਕਾਨਾਂ ਨੇ ਜੁੱਤੀਆਂ ਵਾਲੀਆਂ ਤੇ ਕੁਛ ਜਿਹੜਾ ਸਲਾਉਣ ਵਾਸਤੇ ਸਮਾਨ ਹੁੰਦਾ ਵਾ, ਕੁਛ ਸ਼ੂਜ਼ਾਂ ਵਾਲੀਆਂ, ਮਿਕਸ ਜੀਆਂ ਦੁਕਾਨਾਂ। ਜ਼ਿਆਦਾਤਰ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਇਸ ਬਾਜ਼ਾਰ 'ਚ। ਜਾਣ ਦੇ ਵੀ
ਲਓ ਜੀ, ਇਹ ਸੀ ਕਚਹਿਰੀ ਬਾਜ਼ਾਰ। ਤੇ ਹੁਣ ਆਪਾਂ ਥੋੜਾ ਜਿਹਾ ਹੋਰ ਮੁੜਦੇ ਆ ਜਦੋਂ ਤੇ ਆ ਜਾਂਦਾ ਹੈ ਜੀ ਹਸਪਤਾਲ ਬਾਜ਼ਾਰ। ਇਹ ਹਸਪਤਾਲ ਬਾਜ਼ਾਰ ਇਹਨੂੰ ਤਾਂ ਕਿਹਾ ਜਾਂਦਾ ਵਾ ਕਿਉਂਕਿ ਇਹਦੇ ਬਾਜ਼ਾਰ ਦੇ ਸਾਹਮਣੇ ਹੀ ਸਾਡਾ DHQ ਹਸਪੀਟਲ ਆ ਉਕਾੜੇ ਦਾ, ਤਾਂ ਕਰਕੇ ਇਹਨੂੰ ਹਸਪਤਾਲ ਬਾਜ਼ਾਰ ਕਿਹਾ ਜਾਂਦਾ, ਮੋਹਲਾ ਵੀ। ਤੇ ਇਸ ਬਾਜ਼ਾਰ 'ਚ ਜ਼ਿਆਦਾਤਰ ਮੈਡੀਕਲ ਸਟੋਰ ਤੇ ਇੱਧਰ ਗੋਲ ਚੌਂਕ ਦੇ ਲਾਗੇ ਆ ਕੇ ਆ ਜਾਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ। ਜ਼ਿਆਦਾਤਰ ਮੈਡੀਕਲ ਸਟੋਰ ਨੇ ਇਸ ਬਾਜ਼ਾਰ 'ਚ, ਹਸਪਤਾਲ ਵਾਲੇ ਬਾਜ਼ਾਰ 'ਚ। ਤੇ ਇਹ ਮਸਜਿਦ ਵੀ ਨਾਲ ਨਾਲ ਤੁਹਾਨੂੰ ਦਿਖਾਈ ਜਾਂਦੇ ਆ, ਪੁਰਾਣੇ ਸਮੇਂ ਦੀ ਬਣੀ ਹੋਈ ਹੈ, ਇਹਦਾ ਟੈਕਸਚਰ ਸਾਰਾ ਪੁਰਾਣੇ ਸਮੇਂ ਦਾ ਬਣਿਆ ਹੋਇਆ। ਤੇ ਨਾਲ ਨਾਲ ਥੱਲੇ ਦੁਕਾਨਾਂ ਨੇ ਤੇ ਸੈਂਟਰ 'ਚ ਮਸਜਿਦ। ਉਸ ਤੋਂ ਬਾਅਦ ਜਿਹੜਾ ਚੌਥਾ ਤੇ ਆਖਰੀ ਬਾਜ਼ਾਰ ਆ, ਇਹ ਆ ਜਾਂਦਾ ਜੀ ਸਦਰ ਬਾਜ਼ਾਰ। ਇੱਧਰ ਜ਼ਿਆਦਾਤਰ ਕੱਪੜੇ ਵਾਲੀਆਂ ਦੁਕਾਨਾਂ ਤੇ ਜੁੱਤੀਆਂ ਵਾਲੀਆਂ ਚੰਗੀਆਂ ਦੁਕਾਨਾਂ ਜਿਹੜੀਆਂ ਇੱਧਰ ਮਸ਼ਹੂਰ ਹੈ। ਇਹ ਸਦਰ ਬਾਜ਼ਾਰ ਤਾਂ ਕਿਹਾ ਜਾਂਦਾ ਇਹਨੂੰ ਕਿਉਂਕਿ ਇਹਦੇ ਸਿੱਧਾ ਜਾ ਕੇ ਸਦਰ ਥਾਣਾ ਵਾ, ਜਿਹੜਾ ਉਕਾੜੇ ਦਾ ਜਿਹੜਾ ਥਾਣਾ ਨਾ, ਸਦਰ ਥਾਣਾ ਪੁਲਿਸ ਸਟੇਸ਼ਨ, ਇਹਨੂੰ ਤਾਂ ਸਦਰ ਬਾਜ਼ਾਰ ਕਿਹਾ ਜਾਂਦਾ, ਮੋਹਲਾ ਵੀ। ਤੇ ਹੁਣ ਤੁਹਾਨੂੰ ਜ਼ਰਾ ਮਸਜਿਦ ਥੋੜੀ ਕਲੋਜ਼ ਤੋਂ ਦਿਖਾਈਏ ਜਾ ਕੇ ਗੋਲ ਚੌਂਕ, ਤੇ ਥੋੜਾ ਜਿਹਾ ਹੋਰ ਤੁਹਾਨੂੰ ਚੀਜ਼ਾਂ ਜਿਹੜੀਆਂ ਇੰਟਰਸਟਿੰਗ ਆ ਇੱਥੋਂ ਦੀਆਂ ਉਹ ਦੱਸਦੇ ਆ। ਸਾਹਮਣੇ ਮਨਾਰ ਚੈੱਕ ਕਰੋ ਮਸਜਿਦ ਦੇ, ਇਹ ਸਾਰਾ ਨਾ ਪੁਰਾਣਾ ਟੈਕਸਚਰ ਆ ਮਸਜਿਦ ਦਾ, ਪੁਰਾਣੇ ਤਰੀਕੇ ਨਾਲ ਟੈਕਸਚਰ ਨਾਲ ਤਿਆਰ ਹੋਈ ਹੈ ਕਿਉਂਕਿ ਪੁਰਾਣੇ ਸਮੇਂ ਦੀ ਹੈ। ਇੱਥੇ ਰੋਕ ਮਾੜਾ ਜੀ, ਇਹ ਦੇਖੋ ਜੀ ਮਸਜਿਦ ਸੈਂਟਰ 'ਚ ਮਸਜਿਦ ਹੈ ਤੇ ਚੰਗੀ ਵੱਡੀ ਮਸਜਿਦ ਹੈ। ਤੇ 4 ਬਾਜ਼ਾਰ ਤੁਹਾਨੂੰ ਦਿਖਾਏ ਆ ਅਸੀਂ, ਤੇ ਹੁਣ ਤੁਹਾਨੂੰ ਦਿਖਾਉਂਦੇ ਆ 4 ਛੋਟੀਆਂ ਗਲੀਆਂ। 4 ਬਾਜ਼ਾਰ ਨੇ ਤੇ 4 ਹੀ ਛੋਟੀਆਂ ਗਲੀਆਂ ਨੇ। ਜਿਵੇਂ ਹੁਣ ਇੱਕ ਬਾਜ਼ਾਰ ਉਹ ਆ ਤੇ ਇੱਕ ਬਾਜ਼ਾਰ ਆ ਵਾ, ਤੇ ਆਹ ਸੈਂਟਰ 'ਚ ਛੋਟੀ ਗਲੀ ਤੁਹਾਨੂੰ ਦਿਖਾਉਣ ਲੱਗੇ ਆ। ਮਤਲਬ ਚਾਰੇ ਨੁੱਕਰਾਂ 'ਚ ਛੋਟੀਆਂ ਗਲੀਆਂ ਨੇ ਕ੍ਰੋਸ ਕਰਨ ਲਈ, ਗਾਂਹ ਜਾਣ ਲਈ। ਇਹ ਆਹ ਨੁੱਕਰਾਂ 'ਚੋਂ ਬੰਦਾ ਲੰਘ ਕੇ ਆਹ ਵੇਖੋ ਜਿਵੇਂ ਆਇਆ ਭਾਈ, ਐਵੇਂ ਹੀ ਜਾਣਾ ਵਾ। ਤੇ ਇੱਧਰ ਵੀ ਬਾਜ਼ਾਰ ਆ ਜਾਣੇ ਕੱਪੜਿਆਂ ਵਾਲੇ, ਮਤਲਬ ਸ਼ਹਿਰ ਹੀ ਆਣਾ ਇਹ ਸਾਰਾ। ਤੇ ਅੱਜ ਜ਼ਰਾ ਹਫਤੇ ਦੇ ਕਰਕੇ ਥੋੜਾ ਜਿਹਾ ਦੁਕਾਨਾਂ ਹਲੇ ਟਾਈਮ ਨਾਲ ਨਹੀਂ ਖੁੱਲੀਆਂ, ਤੇ ਇਹ ਛੋਟੀ ਗਲੀ 'ਚੋਂ ਆਪਾਂ ਨਿਕਲੇ ਆਏ ਆ। ਤੇ ਇਹ 4 ਛੋਟੀਆਂ ਗਲੀਆਂ ਜਿਹੜੀਆਂ ਨਾ, ਹਰ ਨੁੱਕਰ ਤੇ ਜਿਹੜਾ ਇਹ ਛੋਟੀ ਗਲੀ ਹੈ ਕ੍ਰੋਸ ਕਰਨ ਲਈ, ਗਾਂਹ ਸ਼ਹਿਰ ਤੇ ਜਾਣ ਲਈ। ਤੇ ਬਾਕੀ ਵੀ ਤੁਹਾਨੂੰ ਗਲੀਆਂ ਦਿਖਾਉਂਦੇ ਆ। ਤੇ ਇੱਕ ਹੋਰ ਚੀਜ਼ ਆ, 4 ਬਾਜ਼ਾਰ, 4 ਛੋਟੀਆਂ ਗਲੀਆਂ, ਤੇ 4 ਹੀ ਜਿਹੜਾ ਨਾ ਦਰਖਤ ਲੱਗੇ ਹੋਏ ਨੁੱਕਰਾਂ ਦੇ। ਇਹ ਬੜੇ ਤਰੀਕੇ ਨਾਲ ਇਹਨੂੰ ਨਾ ਬਾਜ਼ਾਰ ਨੂੰ ਡਿਜ਼ਾਈਨ ਕੀਤਾ ਗਿਆ ਸੀ। 4 ਹੀ ਦਰਖਤ ਹਰ ਨੁੱਕਰ ਤੇ ਤੁਹਾਨੂੰ, ਉਹ ਵੇਖੋ ਇਹ ਉਹ ਨੁੱਕਰ ਤੇ ਵੀ ਦਰਖਤ ਨਜ਼ਰ ਆ ਰਿਹਾ, ਤੇ ਇਸ ਨੁੱਕਰ ਤੇ ਹੈ ਨਾ ਮਜ਼ੇਦਾਰ ਗੱਲ। ਇਹਦੀ ਡਿਜ਼ਾਈਨਿੰਗ ਹੁਣ ਨਵੇਂ ਦੌਰ 'ਚ ਥੋੜੀ ਖਰਾਬ ਹੋ ਰਹੀ ਹੈ ਕਿਉਂਕਿ ਇਸ ਨੁੱਕਰ ਵਾਲਾ ਜਿਹੜਾ ਦਰਖਤ ਸੀ ਨਾ ਉਹ ਵੱਢ ਦਿੱਤਾ ਗਿਆ ਹੈ। ਮੈਨੂੰ ਯਾਦ ਇਹਦੇ ਥੱਲੇ ਕੜਾਹੀਆਂ ਬਣਦੀਆਂ ਹੁੰਦੀਆਂ ਸੀ ਨਾ ਦਰਖਤ ਥੱਲੇ। ਲਓ ਜੀ, ਇੱਕ ਛੋਟੀ ਗਲੀ ਉਧਰ ਦਿਖਾਈ ਸੀ ਤੇ ਇੱਕ ਦਰਖਤ ਆ ਨੁੱਕਰ ਤੇ ਆਹ ਛੋਟੀ ਗਲੀ ਆ ਗਈ। ਚੱਲ, ਤੇ ਸਾਹਮਣੇ ਮਸਜਿਦ, ਨੁੱਕਰ ਤੇ ਦਰਖਤ ਤੇ ਛੋਟੀ ਗਲੀ ਜਾਣ ਦੇ ਵਿੱਚ ਦਿਖਾਨੇ ਵਾਪਸ। ਤੁਹਾਨੂੰ ਜਿਹੜਾ ਮਸਜਿਦ ਨਾ ਥੋੜੀ ਜਿਹੀ ਅੰਦਰੋਂ ਵੀ ਵਿਜ਼ਿਟ ਕਰਵਾਵਾਂਗੇ, ਪਹਿਲੇ ਤੁਹਾਨੂੰ 4 ਨੁੱਕਰਾਂ ਦਿਖਾ ਲਈਏ। ਲਓ ਜੀ, ਅਗਲੀ ਨੁੱਕਰ ਦਾ ਆਹ ਦਰਖਤ ਆ ਗਿਆ, ਠੀਕ ਹੈ। ਤੇ ਉਹ ਸਾਹਮਣੇ ਇੱਥੇ ਦਿਖਾ ਦੇਣਾ, ਉਹ ਛੋਟੀ ਗਲੀ ਜੇ। ਐਵੇਂ 4 ਨੁੱਕਰਾਂ ਤੇ ਜਿਹੜਾ ਨਾ ਛੋਟੀਆਂ ਗਲੀਆਂ ਬਣੀਆਂ ਹੋਈਆਂ ਨੇ। ਤੇ ਉਹ ਸਾਹਮਣੇ ਨੁੱਕਰ ਵਾਲਾ ਨਾ ਜਿਹੜਾ ਦਰਖਤ ਜ਼ਾਲਮਾਂ ਨੇ ਪੱਟ ਛੱਡਿਆ, ਡੈਕੋਰੇਸ਼ਨ ਸਾਡੇ ਗਾੜੇ ਦੀ ਨਾ ਜਿਹੜਾ ਖਰਾਬ ਕਰ ਛੱਡੀ। ਆ ਵੇਖੋ, ਜਿਵੇਂ ਬਾਕੀ ਨੁੱਕਰਾਂ ਤੇ ਦਰਖਤ ਦਿਖਾਏ, ਇਸ ਨੁੱਕਰ ਤੇ ਵੀ ਸੇਮ ਉੱਦਾਂ ਹੀ ਦਰਖਤ ਸੀ, ਤੇ ਉੱਦਾਂ ਹੀ ਜਿਹੜਾ ਨੁੱਕਰ ਤੇ ਗਲੀ ਬਣੀ ਹੋਈ ਵੀ, ਜੋ ਵੀ ਹੋ ਜਾਵੇ ਛੋਟੀ ਗਲੀ ਹੈਗੀ ਹੈ। ਇਹ ਆਹ ਵੇਖੋ, ਇਹ ਜਾਲੀ ਪਾਰਲੀ ਸਾਈਡ ਤੇ। ਅਹੀਂ ਕੀ ਹਾਲ ਚਾਲ ਹੈ ਜਨਾਬ, ਠੀਕ ਹੋ? ਇੱਥੇ ਵੀ ਦਰਖਤ ਹੈਗਾ ਸੀ ਜਿਵੇਂ 4 ਨੁੱਕਰਾਂ ਤੇ ਦਰਖਤ ਹੈ ਹਨਾ, 4 ਨੁੱਕਰਾਂ ਤੇ ਸੀ। ਕਿਆ ਬਾਤ। ਦੇਖੋ ਭਾਈ ਸਾਹਿਬ ਦੀ ਵੀ ਆਪਾਂ ਗਵਾਹੀ ਪਵਾਤੀ ਵੀ, 4 ਨੁੱਕਰਾਂ ਤੇ ਦਰਖਤ, 4 ਨੁੱਕਰਾਂ ਤੇ ਛੋਟੀਆਂ ਗਲੀਆਂ। ਵੇਖੋ ਮੁੰਡਾ ਜਾ ਰਿਹਾ, ਇਹ ਗਲੀ ਵੜ ਜਾਏਗੀ। ਆ ਗਿਆ ਜੀ, ਆ ਜਾਂਦਾ ਜੀ। ਤੇ ਇਹ ਆ ਸਾਡੇ ਕਾੜੇ ਦਾ ਜਿਹੜਾ ਗੋਲ ਚੌਂਕ ਦਾ ਨਿਜ਼ਾਮ। 4 ਬਾਜ਼ਾਰ, 4 ਗਲੀਆਂ, 4 ਦਰਖਤ
ਤੇ ਹੁਣ ਤੁਹਾਨੂੰ ਦਿਖਾਉਂਦੇ ਆ ਥੋੜਾ ਅੰਦਰੋਂ ਵਿਜ਼ਿਟ ਕਰਾਉਂਦੇ ਆ ਮਸਜਿਦ ਦਾ। ਲਓ ਜੀ, ਇਹ ਮਸਜਿਦ ਦਾ ਜਿਹੜਾ ਮੇਨ ਬੂਹਾ ਵਾ ਜਿੱਥੋਂ ਨਮਾਜ਼ੀ ਜਿਹੜਾ ਨਮਾਜ਼ ਪੜ੍ਹਨ ਜਾਂਦੇ ਆ, ਜੁਮਾ ਨਮਾਜ਼, ਤੇ ਅੰਦਰ ਚੱਲ ਕੇ ਹੁਣ ਤੁਹਾਨੂੰ ਅੱਗੋਂ ਦਿਖਾਉਂਦੇ ਆ ਅੰਦਰੋਂ। ਲਓ ਜੀ, ਮਸਜਿਦ ਦੇ ਅੰਦਰ ਐਂਟਰ ਹੋ ਗਏ ਆਪਾਂ। ਇਹ ਐਂਟਰੀ ਆ, ਉਹ ਦਰਵਾਜ਼ੇ ਤੋਂ ਆਪਾਂ ਅੰਦਰ ਆਏ ਆ। ਤੇ ਇਹ ਕੁਛ ਮਸਜਿਦ ਦਾ ਟੈਕਸਚਰ ਹੈ, ਇਹ ਵਜ਼ੂ ਕਰਨ ਲਈ। ਤੇ ਇਹ ਦੇਖੋ ਜੀ ਅੰਦਰੋਂ ਮਸਜਿਦ, ਉੱਥੇ ਨਮਾਜ਼ ਪੜ੍ਹੀ ਜਾਂਦੀ ਹੈ। ਇਹ ਅੰਦਰੋਂ ਇਹਦਾ ਨਾ ਜਿਹੜਾ ਵਿਊ ਹੈ ਸਾਰਾ ਮਸਜਿਦ ਦਾ, ਕਿਆ ਬਾਤ। ਪੁਰਾਣਾ ਨਾ ਜਿਹੜਾ ਕੰਮ ਹੋਇਆ, ਪੁਰਾਣੇ ਦਰਵਾਜ਼ੇ ਲੱਗੇ ਨੇ, ਵੇਖੋ ਚੰਗੇ ਵਕਤਾਂ ਦੀ ਬਣੀ ਹੈਗੀ। ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਅੱਗੇ। ਚਲੋ ਸਾਹਿਬ। ਤੇ ਲਓ ਜੀ, ਇਹ ਆਪਾਂ ਤੁਹਾਨੂੰ ਦਿਖਾਇਆ ਉਕਾੜੇ ਦਾ ਮੇਨ ਗੋਲ ਮਸਜਿਦ ਵਾਲਾ ਚੌਂਕ, ਜਿਹਦੇ 4 ਬਾਜ਼ਾਰ, 4 ਛੋਟੀਆਂ ਗਲੀਆਂ ਤੇ 4 ਹੀ ਦਰਖਤ। ਤੇ ਉਮੀਦ ਹੈ ਤੁਹਾਨੂੰ ਇਹ ਵੀ ਵਧੀਆ ਲੱਗਿਆ ਹੋਊਗਾ। ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਉਕਾੜੇ ਦਾ ਰੇਲਵੇ ਸਟੇਸ਼ਨ, ਜਿਹੜਾ ਪਹਿਲੇ ਪੁਰਾਣਾ ਹੁੰਦਾ ਸੀ, ਇਹ ਹੁਣ ਉਹਨਾਂ ਨੇ ਰੈਨੋਵੇਟ ਕਰਕੇ ਤੇ ਦੁਬਾਰਾ ਜਿਹੜਾ ਨਾ ਸੋਹਣਾ ਸਟੇਸ਼ਨ ਬਣਾਇਆ। ਰੇਲਵੇ ਸਟੇਸ਼ਨ ਚੱਲਦੇ ਆ, ਉਸ ਤੋਂ ਫਿਰ ਅੱਗੇ ਨਿਕਲਾਂਗੇ, ਆਇਓ। ਤੇ ਲਓ ਜੀ, ਪਹੁੰਚ ਗਏ ਆਪਾਂ ਆਪਣੇ ਉਕਾੜੇ ਦੇ ਰੇਲਵੇ ਸਟੇਸ਼ਨ ਤੇ। ਰੇਲਵੇ ਸਟੇਸ਼ਨ ਤੁਹਾਨੂੰ ਥੋੜਾ ਜਿਹਾ ਵਿਜ਼ਿਟ ਕਰਾਉਂਦੇ ਆ। ਸਭ ਤੋਂ ਪਹਿਲਾਂ ਮੈਂ ਫੋਟੋ ਲਾਉਣ ਲੱਗਾ ਵਾਂ ਪੁਰਾਣੇ ਰੇਲਵੇ ਸਟੇਸ਼ਨ ਦੀ। ਪਹਿਲਾਂ ਇਦਾਂ ਦਾ ਹੁੰਦਾ ਸੀ ਰੇਲਵੇ ਸਟੇਸ਼ਨ, ਤੇ ਦੇਖ ਲਿਆ ਤੁਸੀਂ। ਆਓ ਹੁਣ ਤੁਹਾਨੂੰ ਵਿਖਾਉਂਦੇ ਆ ਹੁਣ ਦਾ ਰੇਲਵੇ ਸਟੇਸ਼ਨ। ਉਕਾੜੇ ਵਿੱਚ ਬੜਾ ਕੰਮ ਹੋ ਰਿਹਾ ਵਾ, ਤੇ ਹੋਇਆ ਵੀ ਆ। ਤੇ ਹੁਣ ਤੁਹਾਨੂੰ ਇੱਥੋਂ ਦਾ ਵਿਖਾਉਂਦੇ ਆ ਰੇਲਵੇ ਸਟੇਸ਼ਨ। ਇਹ ਵੇਖੋ ਮੇਰੇ ਪਿੱਛੇ ਲਿਖਿਆ ਜੀ ਉਕਾੜਾ, 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 ਉਕਾੜਾ। ਕਿਆ ਬਾਤ। ਆਪਣਾ ਸ਼ਹਿਰ ਹੈ ਤੇ ਫਿਰ ਥੋੜਾ ਜਿਹਾ ਹੁੰਦਾ ਹੀ ਆ ਮਾਣ ਕਿ ਉਕਾੜਾ, ਉਕਾੜਾ, ਉਕਾੜਾ। ਤੇ ਲਓ ਜੀ, ਇਹ ਆ ਉਕਾੜੇ ਦਾ ਰੇਲਵੇ ਸਟੇਸ਼ਨ ਹੁਣ ਦਾ, ਰੈਨੋਵੇਟ ਹੋਣ ਤੋਂ ਬਾਅਦ। ਬਹੁਤ ਵਧੀਆ ਤੇ ਸਾਫ ਸੁਥਰਾ ਸੋਹਣਾ ਰੇਲਵੇ ਸਟੇਸ਼ਨ ਬਣਿਆ ਹੈ। ਪਲੇਟਫਾਰਮ 1 ਤੇ ਪਲੇਟਫਾਰਮ 2, ਤੇ ਇਹ ਪਟਰੀਆਂ ਵਾਲੀ ਸਾਈਡ ਆ। ਤੇ ਹੁਣ ਜਿਹੜਾ ਨਾ ਦੂਸਰੀ ਸਾਈਡ ਤੁਹਾਨੂੰ ਜਾ ਕੇ ਦਿਖਾਉਂਦੇ, ਜਿਹੜੀ ਮੈਂ ਫੋਟੋ ਦਿਖਾਈ ਸੀ ਤੁਹਾਨੂੰ। ਇਹ ਥੋੜਾ ਜਿਹਾ ਅੰਦਰ ਦਾ ਵਿਊ ਹੈ, ਇਹ ਵੇਖੋ ਸਾਫ ਸੁਥਰਾ, ਵਾਹ। ਉਹ ਉੱਥੋਂ ਆਪਾਂ ਕ੍ਰੋਸ ਕਰਕੇ ਜਾਂਦੇ ਹਾਂ ਜੀ ਪਲੇਟਫਾਰਮ ਤੇ, ਪਟਰੀਆਂ ਤੇ, ਸਾਹਮਣੇ ਪਟਰੀਆਂ ਨੇ। ਤੇ ਜਿਹੜੀ ਸਾਈਡ ਮੈਂ ਤੁਹਾਨੂੰ ਦਿਖਾਈ ਸੀ ਕਿ ਪੁਰਾਣਾ ਪਹਿਲੇ ਇਦਾਂ ਦਾ ਹੁੰਦਾ ਸੀ ਤੇ ਹੁਣ ਦੁਬਾਰਾ ਇਦਾਂ ਦਾ, ਉਹ ਤੁਹਾਨੂੰ ਹੁਣ ਸਾਈਡ ਵਿਖਾਉਣ ਲੱਗਾ। ਨਾਲ ਮੈਂ ਫੋਟੋ ਵੀ ਲਾਊਂਗਾ, ਵੇਖਿਓ ਕਿੰਨਾ ਬਦਲਿਆ ਮਾਹੌਲ। ਲਓ ਜੀ, ਇੱਥੇ ਦਿਖਾਈ ਸੀ ਤੁਹਾਨੂੰ ਮੈਂ ਫੋਟੋ, ਦੁਬਾਰਾ ਵੀ ਦਿਖਾਉਣਾ। ਇਹ ਪਹਿਲੇ ਵਾਲੀ ਫੋਟੋ ਸੀ, ਤੇ ਇਹ ਆ ਹੁਣ ਦਾ ਰੇਲਵੇ ਸਟੇਸ਼ਨ, ਉਕਾੜਾ ਰੇਲਵੇ ਸਟੇਸ਼ਨ। ਬਹੁਤ ਸੋਹਣਾ ਤੇ ਸਾਫ ਸੁਥਰਾ ਜਿਹੜਾ ਨਾ ਸਾਡਾ ਰੇਲਵੇ ਸਟੇਸ਼ਨ ਹੈਗਾ ਉਕਾੜੇ ਦਾ। ਤੇ ਆਓ ਹੁਣ ਅਗਲੀ ਜਗ੍ਹਾ ਤੇ ਤੁਹਾਨੂੰ ਲੈ ਕੇ ਚੱਲਦੇ ਆ। ਤੇ ਲਓ ਜੀ, ਇਹ ਆ ਸਾਡੇ ਉਕਾੜੇ ਦੀ ਸਬਜ਼ ਮੰਡੀ। ਲੰਘਦਿਆਂ ਮੈਂ ਕਿਹਾ ਜਰਾ ਸਬਜ਼ ਮੰਡੀ ਦਾ ਵੀ ਤੁਹਾਨੂੰ ਹਲਕਾ ਜਿਹਾ ਵਿਜ਼ਿਟ ਕਰਾ ਦਈਏ। ਸਬਜ਼ੀਆਂ 250 ਵਾਲਾ 240 ਦੇ ਕਿਲੋ, 240 ਦੇ ਕਿਲੋ। ਲਓ ਜੀ, ਆਪਾਂ ਵੜ ਗਏ ਜੀ ਗੱਲਾ ਮੰਡੀ ਉਕਾੜਾ। ਗੱਲਾ ਮੰਡੀ ਤੁਹਾਨੂੰ ਦੱਸ ਦਈਏ ਵੀ ਉਕਾੜਾ ਜ਼ਰਾਈ ਇਲਾਕਾ ਵਾ, ਤੇ ਇੱਥੇ ਜ਼ਿਆਦਾ ਜਿਹੜੀ ਕਾਸ਼ਤ ਆ ਨਾ ਮਕਈ ਦੀ, ਆਲੂ ਦੀ ਹੁੰਦੀ ਆ। ਤੇ ਬਹੁਤ ਵੱਡੀ ਸਾਡੀ ਇਹ ਨਾ ਜਿਹੜੀ ਗੱਲਾ ਮੰਡੀ ਆ, ਤੇ ਪਤਾ ਨਹੀਂ ਕਿੰਨੇ ਨੰਬਰ ਤੇ ਆਉਂਦੀ ਆ। ਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਵੱਡੀ ਗੱਲਾ ਮੰਡੀ ਆ ਸਾਡੀ। ਆ ਵੇਖੋ, 3-4 ਫਸਲਾਂ ਇੱਥੇ ਜ਼ਿਆਦਾ ਹੁੰਦੀਆਂ ਵਾ, ਜਿਹੜੀ ਮਕਈ, ਆਲੂ, ਤੇ ਇੱਕ ਹੋਰ ਸੀ ਯਾਰ ਕਣਕ ਦੀ। ਹਾਂ ਕਣਕ, ਹਾਂ ਝੋਨੇ ਦੀ, ਕਣਕ ਦੀ, ਮਕਈ ਦੀ ਤੇ ਆਲੂ ਦੀ। ਜ਼ਿਆਦਾ ਮਕਈ ਦੀ ਕਾਸ਼ਤ ਹੁੰਦੀ ਹੈ। ਮਿਰਚਾਂ ਵੀ ਇੱਥੇ ਪਈਆਂ, ਉਹ ਬਾਜਰਾ। ਇਹਦੇ ਗੱਲਾ ਮੰਡੀ ਦੇ 8 ਦਰਵਾਜ਼ੇ ਨੇ, 8 ਦਰਵਾਜ਼ੇ ਨੇ ਇਹਦੇ ਉਕਾੜੇ ਦੀ ਗੱਲਾ ਮੰਡੀ ਦੇ। ਤੇ ਬੜੀ ਵੱਡੀ ਗੱਲਾ ਮੰਡੀ ਆ ਸਾਡੀ ਉਕਾੜੇ ਦੀ। ਤੁਹਾਨੂੰ ਇੱਕ ਹੋਰ ਗੱਲ ਦੱਸਦੀ, ਉਸ ਜਗ੍ਹਾ ਆਪਾਂ ਜਾਣਾ ਤੇ ਨਹੀਂ, ਥੋੜਾ ਦੂਰ ਆ, ਲੇਕਿਨ ਮਿਲਕ ਦੇ ਮਾਮਲੇ 'ਚ, ਦੁੱਧ ਦੇ ਮਾਮਲੇ 'ਚ ਤੇ ਡੇਅਰੀ ਫਾਰਮ ਦੇ ਮਾਮਲੇ 'ਚ ਉਕਾੜਾ ਜਿਹੜਾ ਸਾਡਾ ਨਾ ਸਭ ਤੋਂ ਅੱਗੇ ਆ। ਸਾਡੇ ਇੱਕ ਇੱਥੇ ਉਹ ਬਣਿਆ ਹੋਇਆ ਵਾ ਬਹਾਦਰ ਨਗਰ ਫਾਰਮ, ਉਹ ਪੂਰਾ ਨਾ ਜਿਹੜਾ ਵਿਲੇਜ ਹੀ ਉਹ ਡੇਅਰੀ ਫਾਰਮ ਦਾ ਬਣਿਆ ਹੋਇਆ ਵਾ। ਉੱਥੇ ਵੀ ਤੁਹਾਨੂੰ ਕਿਸੇ ਦਿਨ ਵਿਜ਼ਿਟ ਕਰਾਵਾਂਗੇ। ਤੇ ਲਓ ਜੀ, ਆਪਾਂ ਪਹੁੰਚ ਗਏ ਆ ਉਕਾੜੇ ਦੇ ਜਿਮ ਖਾਨੇ।
ਤੇ ਤੁਹਾਨੂੰ ਦਿਖਾਣੇ ਆ ਮਾੜਾ ਜਿਹਾ ਉਧਰ ਦਾ ਵਿਊ। ਜਿਹੜਾ ਨਾ ਇੱਥੇ 3 ਖੇਡਾਂ ਦੇ ਜਿਹੜਾ ਗਰਾਊਂਡ ਹੈਗੇ ਆ, ਹਾਕੀ ਦਾ, ਫੁੱਟਬਾਲ ਦਾ ਤੇ ਕ੍ਰਿਕਟ ਦਾ, ਤੇ ਵਿੱਚ ਹੀ ਸਾਡਾ ਭਲਵਾਨੀ ਵਾਲਾ ਸਿਸਟਮ। ਉਹ ਵੀ ਤੁਹਾਨੂੰ ਖਾੜਾ ਵੀ ਬਣਿਆ ਆ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਲਓ ਇਹ ਹੈਗਾ ਜੀ ਫੁੱਟਬਾਲ ਵਾਲਾ ਸਟੇਡੀਅਮ। ਇੱਥੇ ਜਿਹੜਾ ਪਾਣੀ ਪੂਣੀ ਹੁਣ ਘਾਹ ਨੂੰ ਲਾਇਆ ਵਾ। ਤੇ ਇਹ ਹੈਗਾ ਸਾਡਾ ਕ੍ਰਿਕਟ ਸਟੇਡੀਅਮ, ਉਕਾੜੇ ਦਾ ਕ੍ਰਿਕਟ ਸਟੇਡੀਅਮ। ਇਹ ਕ੍ਰਿਕਟ ਸਟੇਡੀਅਮ ਕੀ ਲਾਉਂਦਾ ਚਾਚਾ ਜੀ? ਸ਼ਕਰਗੰਜੀ। ਵਾਹ ਵਾਹ ਵਾਹ, ਚਾਚਾ ਸ਼ਕਰਗੰਜੀ ਲਾਉਂਦਾ। ਤੇ ਆਓ ਤੁਹਾਨੂੰ ਹੁਣ ਆਪਣਾ ਖਾੜਾ ਵੀ ਮਾੜਾ ਜਿਹਾ ਦਿਖਾਉਂਦੇ ਆ। ਇਹ ਕ੍ਰਿਕਟ ਸਟੇਡੀਅਮ ਆ, ਇਹਦੇ ਨਾਲ ਥੋੜਾ ਜਿਹਾ ਨਾਲ ਹੀ ਨਾ ਹਾਕੀ ਸਟੇਡੀਅਮ ਆ, ਤੇ ਨਾਲ ਹੀ ਜਿਮ ਆ, ਜਿਮ ਖਾਨਾ ਵਾ ਨਾਲ। ਸਾਰਾ ਕੁਝ ਨਾ ਜਿਹੜਾ ਇਹ ਵਾਲੀਆਂ ਚੀਜ਼ਾਂ ਲਾਗੇ ਲਾਗੇ ਰੱਖੀਆਂ ਵਾ ਸਪੋਰਟਸ ਵਾਲੀਆਂ। ਤੇ ਆਓ ਉਹ ਖਾੜਾ ਆਪਣਾ, ਉਦੋਂ ਵੀ ਤੁਹਾਨੂੰ ਮਾੜਾ ਜਿਹਾ ਗੇੜਾ ਕਢਾ ਕੇ ਤੇ ਫਿਰ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਓਏ ਇਹ ਕੀ ਕਰਦਾ ਪਿਆ? ਲਓ ਇਹ ਆਪਣਾ ਖਾੜਾ ਵਾ, ਜਿੱਥੇ ਮੇਰਾ ਵੀ ਉਸਤਾਦ ਇੱਥੇ ਹੁੰਦਾ ਵਾ। ਆਪਾਂ ਇੱਥੇ ਹੀ ਆਈਦਾ, ਜਦੋਂ ਕੁਸ਼ਤੀਆਂ ਖੇਡਦੇ ਆ, ਭਲਵਾਨੀ ਕਰਦੇ ਆ, ਇੱਥੇ ਆਈਦਾ ਵਾ। ਤੇ ਹੁਣ ਤਾਂ ਚਲੋ ਆਪਾਂ ਇੱਧਰ ਉੱਧਰ ਫਿਰਦੇ ਆ ਨਾ, ਲੇਕਿਨ ਪਹਿਲਾਂ ਮੈਂ 2 ਸਾਲ ਜਿਹੜਾ ਇੱਥੇ ਹੀ ਆਉਂਦਾ ਰਿਹਾ ਭਲਵਾਨੀ ਕਰਾਂ। ਚਲੋ ਜੀ ਜਾਣ ਦਿਓ। ਤੇ ਹੁਣ ਤੈਨੂੰ ਆਪਾਂ ਲੈ ਕੇ ਚੱਲਦੇ ਆ ਆਪਣੇ ਉਕਾੜੇ ਦੀ ਵੱਡੀ ਨਹਿਰ ਤੇ। ਇੱਕ ਤਾਂ ਉੱਥੇ ਜਾ ਕੇ ਤੁਹਾਨੂੰ ਇੱਕ ਸਿਸਟਮ ਆ ਉਹ ਦਿਖਾਉਂਦੇ ਆ, ਤੇ ਜਿਹੜਾ ਨਾ ਸੋਹਣਾ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਵਾ, ਜਿਹੜਾ ਗੋਰੇ ਨੇ ਜਿਹੜੀ ਕਟਿੰਗ ਕੀਤੀ ਹੋਈ ਆ, ਉਹਦਾ ਤੁਹਾਨੂੰ ਦਿਮਾਗ ਦਿਖਾਉਣਾ ਗੋਰੇ ਦਾ। ਤੇ ਦੂਸਰਾ ਉੱਥੇ ਗੋਲ ਗੱਪਿਆਂ ਵਾਲਾ ਇੱਕ ਬੜਾ ਨਾ ਨਜ਼ਦੀਕ ਬੰਦਾ ਵਾ, ਉਹਦੇ ਕੋਲ ਗੋਲ ਗੱਪੇ ਵੀ ਖਾਂਦੇ ਆ ਚੱਲ ਕੇ। ਤੇ ਆਇਓ ਤੁਹਾਨੂੰ ਲੈ ਕੇ ਚੱਲੀਏ ਉਕਾੜੇ ਦੀ ਨਹਿਰ ਤੇ। ਲਓ ਜੀ ਨਹਿਰ ਤੇ ਆ ਗਏ ਆ। ਤੇ ਇਹ ਹਕੂਮਤ ਨੇ ਜਿਹੜਾ ਨਾ ਸਹੂਲਤ ਬਾਜ਼ਾਰ ਬਣਾਇਆ ਹੋਇਆ ਵਾ ਉਕਾੜੇ ਵਾਸਤੇ। ਉੱਦਾਂ ਜਿਹੜੀਆਂ ਬਾਹਰ ਨਾਲੋਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਇੱਥੇ ਨਾ ਸਸਤੀਆਂ ਹੁੰਦੀਆਂ, ਤੇ ਇੱਥੋਂ ਉਕਾੜੇ ਵਾਲੇ ਆ ਕੇ ਨਾ ਸ਼ਾਪਿੰਗ ਕਰ ਲੈਂਦੇ ਨੇ ਥੋੜ੍ਹੀ ਬਹੁਤ। ਇਹ ਵੇਖੋ ਬੋਰਡ ਲੱਗਾ ਆ, ਇੱਧਰ ਨੂੰ ਲਾਹੌਰ ਆ, ਇੱਧਰ ਨੂੰ ਸਾਹੀਵਾਲ ਆ, ਤੇ ਸਾਹਮਣੇ ਫੈਸਲਾਬਾਦ ਆ। ਜੇ ਸਿੱਧੇ ਜਾਈਏ ਤਾਂ ਫੈਸਲਾਬਾਦ ਪਹੁੰਚ ਜਾਂਦਾ ਬੰਦਾ। ਇੱਧਰ ਨੂੰ ਜਾਣ ਦੇ ਸੋਚ। ਤੇ ਆ ਗਏ ਆਪਾਂ ਆਪਣੀ ਨਹਿਰ ਤੇ। ਲਓ ਜੀ ਨਹਿਰ ਤੇ ਫਿਰਦੇ ਪਏ ਆ, ਤੇ ਨਾਲ ਨਾਲ ਜਿਹੜਾ ਨਹਿਰ ਦੇ ਨਾ ਬੜੀ ਸੋਹਣੀ ਛਾਂ ਹੁੰਦੀ ਆ, ਤੇ ਨਾਲ ਨਾਲ ਛੱਲੀਆਂ, ਗੋਲ ਗੱਪਿਆਂ ਵਾਲੀਆਂ ਵਾਹਵਾ ਸਾਰੀਆਂ ਰੇੜੀਆਂ ਲੱਗੀਆਂ, ਤੇ ਨਹਿਰ ਦੇ ਨਾਲ ਕੁਰਸੀਆਂ ਰੱਖ ਕੇ, ਤੇ ਜਿਹੜਾ ਨਾ ਉੱਥੇ ਫੈਮਲੀਆਂ ਹੁੰਦੀਆਂ ਨੇ ਇੱਥੇ ਬਹਿ ਕੇ ਨਾ ਗੋਲ ਗੱਪੇ ਖਾ ਕੇ ਜਾਂਦੀਆਂ ਨੇ। ਤੇ ਆਪਾਂ ਵੀ ਕਿਤੇ ਬਹਿੰਦੇ ਆ, ਤੇ ਨਾਲੇ ਤੁਹਾਨੂੰ ਦੱਸਦੇ ਆ ਗੋਰੇ ਦੇ ਦਿਮਾਗ ਦੀਆਂ ਗੱਲਾਂ। ਲਓ ਜੀ ਪਹੁੰਚ ਗਿਆ ਨਹਿਰ ਤੇ। ਭਾਊ ਜੀ ਗੋਲ ਗੱਪੇ ਖਵਾ ਦਿਓ, ਠੀਕ ਹੈ? ਅੱਧੀ ਦਰਜਨ ਫਿਲਹਾਲ ਖਵਾ ਦਿਓ, ਫਿਰ ਦੱਸਦੇ ਆ ਜਿਹੜਾ ਤੁਹਾਨੂੰ ਨਾ ਕੀ ਕਰਨਾ। ਤੇ ਇੱਥੇ ਬਹਿੰਦੇ ਆ ਜੀ। ਆਏ ਹਾਏ, ਇੱਥੇ ਦੁਪਹਿਰ ਨੂੰ ਇੱਧਰ ਆ ਫਰੂਕ, ਇੱਧਰ ਆ। ਇੱਥੇ ਬਹਿੰਦੇ ਆ ਨਹਿਰ ਦੇ ਬਿਲਕੁਲ ਕੰਢੇ ਤੇ। ਇੱਥੇ ਦੁਪਹਿਰ ਨੂੰ ਜਿਹੜਾ ਨਾ ਫੈਮਲੀਆਂ ਆ ਕੇ ਤੇ ਇੱਥੇ ਆਪਣਾ ਨਾ ਨਹਿਰ ਦੇ ਕਿਨਾਰੇ ਤੇ ਬਹਿ ਕੇ, ਆਏ ਹਾਏ, ਗੋਲ ਗੱਪੇ ਖਾ ਕੇ ਨਾਲੇ ਲੈਂਦੇ ਆ ਨਹਿਰ ਦੇ ਨਜ਼ਾਰੇ। ਹਵਾ ਚੱਲਦੀ ਆ ਇੱਥੇ ਠੰਡੀ, ਤੇ ਨਾਲੇ ਗੋਲ ਗੱਪੇ ਖਾਂਦੇ ਨੇ ਲੋਕ। ਹਾਂ ਫੁੱਲ ਚੜਿਆ ਆ ਪਾਣੀ। ਗੋਲ ਗੱਪੇ ਆ ਰਹੇ, ਗੋਲ ਗੱਪੇ ਖਾ ਕੇ ਤੇ ਫਿਰ ਅੱਗੇ ਨਿਕਲਦੇ ਆ ਜਨਾਬ। ਲਓ ਜਨਾਬ ਆ ਗਏ ਨੇ ਗੋਲ ਗੱਪੇ। ਤੇ ਹਾਂਜੀ ਖਾਣੇ ਨੇ ਗੋਲ ਗੱਪੇ? ਕਿਉਂ ਏਦਾਂ ਕਿਉਂ ਕਹਿ ਰਹੇ? ਯਾਰ ਤੇਰੇ ਹੀ ਨੇ ਸਾਰੇ, ਯਾਰ ਤੇਰੇ ਹੀ ਨੇ ਸਾਰੇ। ਦਰਅਸਲ ਨਾ ਜੀ ਮੇਰੀ ਗੋਲ ਗੱਪੇ ਖਾਣ ਚ ਸ਼ੁਰੂ ਤੋਂ ਸਪੀਡ ਬੜੀ ਜ਼ਿਆਦਾ ਵਾ, ਇਸ ਕਰਕੇ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਪਤਾ ਵਾ ਵੀ ਗੋਲ ਗੱਪੇ ਜਦੋਂ ਆਉਂਦੇ ਆ ਨਾ, ਉਦੋਂ ਇਹ ਕਹਿੰਦੇ ਵੀ ਖਾ ਲਈ ਅਸੀਂ, ਜਿੰਨੇ ਜਿੰਨੇ ਖਾਧੇ ਜਾਂਦੇ ਇਹਨੇ ਬਾਕੀ ਖਾ ਜਾਣੇ ਸਾਰੇ। ਤੇ ਗੋਲ ਗੱਪੇ ਆ ਗਏ ਆ ਜੀ, ਖਾਂਦੇ ਆ ਗੋਲ ਗੱਪੇ ਤੇ ਫਿਰ ਜਿਹੜਾ ਨਾ ਅੱਗੇ ਨਿਕਲਦੇ ਆ। ਲਓ ਜੀ ਆਪਾਂ ਗੋਲ ਗੱਪੇ ਖਾ ਲਏ ਆ, ਤੇ ਨਿਕਲਣ ਲੱਗੇ ਸੀ ਤੁਹਾਨੂੰ ਅਗਲਾ ਕੋਈ ਮੰਜ਼ਰ ਦਿਖਾਉਣ ਕਾੜੇ ਦਾ। ਤੇ ਇੱਕ ਨਾ ਮੈਨੂੰ ਵਾਅਦਾ ਯਾਦ ਆ ਗਿਆ, ਇੱਕ ਭਰਾ ਨੇ ਕਮੈਂਟ ਕੀਤਾ ਸੀ, ਤੇ ਉਹਨੇ ਕਿਹਾ ਸੀ ਵੀ ਜਿਹੜਾ ਨਾ ਛੱਲਾ ਗਾਣਾ ਗੁਰਦਾਸ ਮਾਨ ਜੀ ਦਾ ਲਾਜ਼ਮੀ ਸੁਣਾਓ ਤੇ ਕਿਸੇ ਵਲੋਗ। ਤੇ ਮੈਂ ਫਿਰ ਉਹਨੂੰ ਕਮੈਂਟ 'ਚ ਰਿਪਲਾਈ ਕੀਤਾ ਸੀ ਵੀ ਭਾਈ ਜਿਹੜਾ 12 ਤਰੀਕ ਨੂੰ ਵਲੋਗ ਆਊਗਾ ਨਾ, ਉਹਦੇ 'ਚ ਤੈਨੂੰ ਛੱਲਾ ਗਾਣਾ ਸੁਣਨ ਨੂੰ ਮਿਲ ਜੂਗਾ। ਤੇ ਹੁਣ ਆਪਾਂ ਉਹਦਾ ਵਾਅਦਾ ਪੂਰਾ ਕਰਨ ਲੱਗੇ ਆ। ਉਹ ਛੱਲਾ ਖੂਹ ਤੇ ਤਰੀਏ, ਛੱਲਾ ਖੂਹ ਤੇ ਤਰੀਏ, ਛੱਲਾ ਖੂਹ ਤੇ
ਤਰੀਏ ਵੇ ਗੱਲਾਂ ਮੂੰਹ ਤੇ ਕਰੀਏ ਓਏ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਛੱਲਿਆ ਢੋਲਾ ਵੇ ਰੱਬ ਤੋਂ ਕਾਦਾਈ ਓਲਾ ਓ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਵੇ ਮੋਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਚੜਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾਈ ਕੋਲਾ ਓ ਛੱਲਾ ਨੋ ਨੋ ਖੇਵੇ ਛੱਲਾ ਨੋ ਨੋ ਖੇਵੇ ਛੱਲਾ ਨੋ ਨੋ ਖੇਵੇ ਵੇ ਪੁੱਤਰ ਮਿੱਠੜੇ ਮੇਵੇ ਓਏ ਅੱਲਾ ਸਭ ਨੂੰ ਦੇਵੇ ਓ ਗੱਲ ਸੁਣ ਛੱਲਿਆ ਕਾਵਾਂ ਓਏ ਮਾਵਾਂ ਠੰਡੀਆਂ ਛਾਵਾਂ ਓ ਛੱਲਾ ਕੰਨ ਦੀਆਂ ਡੰਡੀਆਂ ਛੱਲਾ ਕੰਨ ਦੀਆਂ ਡੰਡੀਆਂ ਛੱਲਾ ਕੰਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਭੰਡੀਆਂ ਵੇ ਗੱਲਾਂ ਛੱਜ ਪਾ ਛੰਡੀਆਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾਈ ਕੋਲਾ ਓ ਛੱਲਾ ਗਲ ਦੀ ਗਾਨੀ ਛੱਲਾ ਗਲ ਦੀ ਗਾਨੀ ਛੱਲਾ ਗਲ ਦੀ ਗਾਨੀ ਓਏ ਤੁਰ ਗਏ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਜ਼ੁਬਾਨੀ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾਈ ਕੋਲਾ। ਤੇ ਲਓ ਜੀ ਇਹ ਆਪਾਂ ਤੁਹਾਨੂੰ ਜਿਹੜਾ ਕਿਹਾ ਸੀ ਵੀ ਗੋਰੇ ਦਾ ਜਿਹੜਾ ਨਾ ਦਿਮਾਗ ਤੁਹਾਨੂੰ ਦਿਖਾਉਣਾ ਵਾ ਇਹ ਆ ਸਾਡੀ ਵੱਡੀ ਨਹਿਰ ਉਕਾੜੇ ਦੀ ਤੇ ਵੱਡੀ ਨਹਿਰ ਆ ਤੇ ਝਾਲ ਤੇ ਖੜੇ ਆ ਇਸ ਟਾਈਮ ਤੇ ਇਹ ਹੈਗੀ ਆ ਰਾਈਟ ਸਾਈਡ ਇਹ ਹੈਗੀ ਆ ਲੈਫਟ ਸਾਈਡ ਰਾਈਟ ਸਾਈਡ ਤੇ ਇਹ ਗੋਰੇ ਦੀ ਕਟਿੰਗ ਆ ਜਦੋਂ ਨਹਿਰਾਂ ਕੱਟੀਆਂ ਉਹਨੇ ਰਾਈਟ ਸਾਈਡ ਤੇ ਜਿਹੜੇ ਪਿੰਡ ਆ ਚੱਕ ਨੰਬਰ ਤੋਂ ਸਾਡੇ ਪਿੰਡ ਵੱਜਦੇ ਸਾਰੇ 1 ਆਰ 2 ਆਰ ਆਰ ਲਾਤਾ ਨਾਲ ਮਤਲਬ ਰਾਈਟ ਸਾਈਡ ਵਾਲਾ ਨਾ ਆਰ 1 ਆਰ 2 ਆਰ 100 ਆਰ ਤੱਕ ਜਾਂਦਾ ਲੈਫਟ ਸਾਈਡ ਤੇ ਐਲ ਲਾਤਾ ਨਾਲ ਉਹਨੇ 1L 2L 3L 4L ਜਿਵੇਂ ਮੇਰਾ ਪਿੰਡ ਆ 54 2L ਹਨਾ ਇਵੇਂ ਐਲ ਲਾਤਾ ਨਾਲ ਲੈਫਟ ਸਾਈਡ ਤੇ ਐਲ ਲੱਗਾ ਵਾ 1L 2L 3L ਚੱਕ ਨੰਬਰ ਚੱਲਦੇ ਨੇ ਰਾਈਟ ਸਾਈਡ ਤੇ 1 ਆਰ 2 ਆਰ 3 ਆਰ ਇੱਦਾਂ ਚੱਕ ਨੰਬਰ ਚੱਲਦੇ ਨੇ ਤੇ ਬੜਾ ਇਹ ਗੋਰੇ ਦਾ ਦਿਮਾਗ ਆ ਤੇ ਨਹਿਰਾਂ ਐਡੀਆਂ ਸੋਹਣੀਆਂ ਪੰਜਾਬ 'ਚ ਕੱਢੀਆਂ ਤੇ ਨਹਿਰ ਤੇ ਖੜੇ ਆ ਇਸ ਟਾਈਮ ਝਾਲ ਤੇ ਇਹਨੂੰ ਝਾਲ ਕਹਿੰਦੇ ਆ ਸਾਡੇ ਕਾੜੇ ਦੀ ਨਾ ਤੇ ਹੁਣ ਨਾਲ ਹੀ ਆਪਾਂ ਤੁਹਾਨੂੰ ਬਾਈਪਾਸ ਸਾਡਾ ਜਿਹੜਾ ਉਕਾੜੇ ਦਾ ਜਿਹੜਾ ਬਾਈਪਾਸ ਆ ਉਹ ਕਹਿੰਦੇ ਪਤਾ ਨਹੀਂ ਕਿੰਨਵੇਂ ਨੰਬਰ ਸ਼ਹਿਰਾਂ ਦਾ ਵੱਡਾ ਬਾਈਪਾਸ ਤੇ ਜਿੱਥੋਂ ਲਾਹੌਰ ਨੂੰ ਅਸੀਂ ਜਾਣਾ ਹੋਵੇ ਨਾ ਸਾਨੂੰ ਬੜਾ ਸੌਖਾ ਕੰਮ ਆ ਇੱਥੋਂ ਲਾਹੌਰ ਦੀ ਗੱਡੀ ਲੱਭ ਵੀ ਉਸੇ ਟਾਈਮ ਜਾਂਦੀ ਆ ਤੇ ਲਾਹੌਰੋਂ ਇੱਧਰ ਆਉਣਾ ਹੋਵੇ ਤੇ ਉਸੇ ਟਾਈਮ ਹੀ ਕਿਉਂਕਿ ਇਹ ਜਿਹੜਾ GT ਰੋਡ ਸਾਡੇ ਕੋਲੋਂ ਲੰਘਦਾ ਨਾ ਮੁਲਤਾਨ ਰੋਡ ਇਹ ਮੁਲਤਾਨ ਤੱਕ ਤੇ ਉਸ ਤੋਂ ਵੀ ਗਾਂਹ ਜਾਂਦਾ ਤੇ ਰਾਹ 'ਚ ਬੇਇੰਤਹਾ ਸ਼ਹਿਰ ਆਉਂਦੇ ਆ ਇਹ ਮੇਨ ਰੋਡ ਆ ਤੇ ਇਸ ਰੋਡ ਤੇ ਮੇਰੇ ਖਿਆਲ ਦੂਜਾ ਤੀਜਾ ਹੀ ਸ਼ਹਿਰ ਨਾਲ ਜਿਹੜਾ ਸਾਡਾ ਆਉਂਦਾ ਵਾ ਉਕਾੜਾ ਤੇ ਬੜਾ ਸੌਖਾ ਵਾ ਲਾਹੌਰ ਜਾਣਾ ਲਾਹੌਰ ਆਉਣਾ ਇੱਥੋਂ ਉਕਾੜਿਓ ਤੇ ਇਹ ਸੀ ਜੀ ਝਾਲ ਹੁਣ ਅੱਗੇ ਚੱਲਦੇ ਹਾਂ ਆਪਾਂ ਤੁਹਾਨੂੰ ਇੱਕ ਦਰਬਾਰ ਤੇ ਵੀ ਹਲੇ ਜਿਹੜਾ ਨਾ ਕੋਸ਼ਿਸ਼ ਕਰਾਂਗੇ ਲੈ ਕੇ ਜਾਈਏ। ਲਓ ਜੀ ਰੇਲਵੇ ਸਟੇਸ਼ਨ ਤੇ ਖੜੇ ਆ ਤੇ ਫਾਟਕ ਸੀ ਬੰਦ ਹੁਣ ਖੁੱਲੂਗਾ ਫਾਟਕ ਤੇ ਅਮਰੂਦ ਨਾ ਲੈ ਲਈਏ 2 ਗੋਲ ਗੱਪੇ ਖਾਦੇ ਅੱਛਾ ਯਾਰ ਅਮਰੂਦ ਵੇਖ ਕੇ ਦਿਲ ਕਰ ਨਹੀਂ ਪੈਂਦਾ ਤੇਰਾ ਮੇਰਾ ਤੇ ਕਰ ਪੈਂਦਾ ਚਲੋ ਜੀ ਰਹਿਣ ਦਿੰਦੇ ਆ ਭਾਈ ਚਲੋ। ਲਓ ਜੀ ਇਹ ਆ ਗਿਆ ਆਪਣੇ ਉਕਾੜੇ ਦਾ ਬਾਈਪਾਸ ਇਹ ਬਾਈਪਾਸ ਤੁਹਾਨੂੰ ਦੱਸੀਏ ਵੀ ਉਹ ਲਾਹੌਰੋਂ ਆਉਂਦੀ ਆ ਸੜਕ ਤੇ ਇੱਧਰ ਮੁਲਤਾਨ ਨੂੰ ਜਾਂਦੀ ਆ ਤੇ ਇੰਨਾ ਸੋਹਣਾ ਸੁਥਰਾ ਸਾਫ ਸੁਥਰਾ ਸਾਡਾ ਬਾਈਪਾਸ ਆ ਇੱਥੋਂ ਹੀ ਮੋੜ ਲਾ ਬਈ ਤੇ ਜਿਹੜਾ ਨਾ ਲਾਹੌਰ ਦੀ ਗੱਡੀ ਉਸੇ ਟਾਈਮ ਸਾਨੂੰ ਲੱਭ ਜਾਂਦੀ ਆ ਤੇ ਲਾਹੌਰੋਂ ਵੀ ਇੱਧਰ ਉਸੇ ਟਾਈਮ ਆਪਾਂ ਆ ਜੀਦਾ ਵਾ ਇਹ ਆ ਸਾਡੇ ਉਹ ਵੇਖੋ ਗੱਡੀ ਵੀ ਆ ਗਈ ਤੇ ਇਹ ਆ ਸਾਡੇ ਉਕਾੜੇ ਦਾ ਬਾਈਪਾਸ ਤੇ ਇਹ ਬਾਬਾ KFC ਵਾਲਾ ਵੀ ਹੈਗਾ ਸਾਡੇ ਬਾਈਪਾਸ ਤੇ ਇਹ ਨਾ ਸਮਝੋ ਕਿ ਸਾਡੇ ਕੋਲ ਬਾਬਾ ਨਹੀਂ ਹੈਗਾ ਜਾਣ ਦੇ। ਲਓ ਜੀ ਇਹ ਦਰਬਾਰ ਸ਼ਰੀਫ ਆ ਸਾਡੇ ਉਕਾੜੇ ਦਾ ਹਜ਼ਰਤ ਕਰਮਾਂ ਵਾਲੀ ਸਰਕਾਰ ਇਹ ਬੋਰਡ ਲੱਗਾ ਜਾਣ ਦੇ ਵੀ ਬਾਹਰੋਂ ਹੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਤੇ ਇਹ ਐਸਾ ਸਾਡੇ ਉਕਾੜੇ ਦਾ ਮੇਲਾ ਜੀ ਬਾਬੇ ਦਾ ਦੂਰੋਂ ਲੋਕ ਜਿਹੜੇ ਹੋਰ ਸ਼ਹਿਰਾਂ ਤੋਂ ਜਦੋਂ ਮੇਲਾ ਲੱਗਦਾ ਵਾ
ਆ ਰੋਡ ਜਿਹੜਾ ਮੇਨ ਰੋਡ ਆ ਜਿਹੜਾ ਉਕਾੜੇ ਨੂੰ ਜਾ ਰਿਹਾ ਤੇ ਇਹ ਜਾਮ ਹੋ ਜਾਂਦਾ। ਉਹ ਬਾਈਪਾਸ ਤਿੱਕਰ ਜਿੱਥੋਂ ਅਸੀਂ ਆਏ ਆ ਨਾ ਉਰੇ ਨੂੰ, ਉੱਥੋਂ ਤਿੱਕਰ ਨਾ ਜਿਹੜਾ ਜਾਮ ਹੋ ਜਾਂਦਾ ਵਾ। ਆਹ ਵੇਖੋ ਇਹ ਕਰਮਾਂ ਵਾਲਾ, ਇਹ ਆਪਣਾ ਹੀ ਇੱਕ ਕਸਬਾ ਜਿਹਾ ਬਣਿਆ ਹੋਇਆ ਕਰਮਾਂ ਵਾਲਾ ਬਾਬੇ ਦੇ ਨਾਂ ਤੋਂ, ਇੱਥੇ ਲੋਕ ਰਹਿੰਦੇ ਨੇ। ਲਓ ਜੀ ਇਹ ਆ ਗਿਆ ਆਪਣਾ ਉਕਾੜੇ ਦਾ ਬੱਸਾਂ ਵਾਲਾ ਅੱਡਾ। ਉਕਾੜੇ ਦਾ ਬੱਸਾਂ ਵਾਲਾ ਅੱਡਾ ਆ ਗਿਆ ਜੀ। ਤੁਹਾਨੂੰ ਮਾੜਾ ਜਿਹਾ ਜਿਹੜਾ ਨਾ ਕੈਮਰਾ ਘੁਮਾ ਦਿੰਦੇ ਆ ਬੱਸਾਂ ਵਾਲੇ ਅੱਡੇ ਦਾ। ਹੁਣ ਤੁਹਾਨੂੰ ਦਿਖਾਉਂਦੇ ਆ ਵੈਗਨਾਂ ਵਾਲਾ ਅੱਡਾ। ਲਓ ਜੀ ਇਹ ਆ ਗਿਆ ਆਪਣਾ ਵੈਗਨਾਂ ਵਾਲਾ ਅੱਡਾ। ਆਹ ਵੇਖੋ ਫੈਸਲਾਬਾਦ, ਚੰਨੂ, ਮੀਆਂ ਚੰਨੂ, ਸਰਗੋਦਾ, ਚਕਵਾਲ, ਹਰ ਕਿਸੇ ਦੇ ਨਾ ਜਿਹੜਾ ਇੱਥੋਂ ਬੱਸ ਵੈਗਨ ਜਿਹੜੀ ਨਾ ਮਿਲ ਜਾਂਦੀ ਹੈ। ਚੱਲ ਜਾਣਦੇ ਹਰ ਜਗ੍ਹਾ ਦੀ ਇੱਥੋਂ ਬੱਸ ਵੈਗਨ ਜਿਹੜੀ ਮਿਲ ਜਾਂਦੀ ਆ। ਵੇਖੋ ਉਕਾੜਾ ਉਕਾੜਾ ਉਕਾੜਾ, ਕਿਆ ਬਾਤ। ਤੇ ਇਹ ਆਪਣਾ ਲਾਰੀ ਅੱਡੇ ਦਾ ਜਿਹੜਾ ਨਾ ਮਾਹੌਲ ਚਾਲ ਆ। ਤੇ ਹੁਣ ਜਿਹੜਾ ਆਪਾਂ ਤੁਹਾਨੂੰ ਦਿਖਾਉਂਦੇ ਜਿਹੜਾ ਮੇਨ ਉਕਾੜੇ ਦਾ ਦਪਾਲਪੁਰ ਚੌਂਕ ਹੈ, ਜਿੱਥੋਂ 4 ਸੜਕਾਂ ਜਾਂਦੀਆਂ, ਇੱਕ ਫੈਸਲਾਬਾਦ ਨੂੰ, ਇੱਕ ਦਪਾਲਪੁਰ ਨੂੰ, ਇੱਕ ਲਾਹੌਰ ਨੂੰ ਤੇ ਇੱਕ ਮੁਲਤਾਨ ਨੂੰ। ਸਾਡੇ ਕਾੜੇ ਵਿੱਚ ਸਿਰਫ 2 ਪੁਲ ਨੇ ਜੀ। ਇੱਕ ਇਹ ਪੁਲ ਆ ਤੇ ਇੱਕ ਜਿਹੜਾ ਦੂਸਰਾ ਪੁਲ ਆ ਫੈਸਲਾਬਾਦ ਵਾਲਾ। ਇਹਦੇ ਸਾਈਡਾਂ ਤੇ ਗੱਡੀਆਂ ਕਾਰਾਂ ਵਾਲੀਆਂ ਦੁਕਾਨਾਂ ਨੇ। ਪਰਲੀ ਸਾਈਡ ਵਾਲੇ ਦੀ, ਪਰਲੀ ਸਾਈਡ ਤੇ ਵੀ ਗੱਡੀਆਂ ਦੀਆਂ, ਕਾਰਾਂ ਦੀਆਂ, ਬੈਟਰੀਆਂ ਦੀਆਂ, ਮਤਲਬ ਗੱਡੀਆਂ ਕਾਰਾਂ ਵਾਲੀ ਇੱਕ ਲਹਿਦਾ ਮਾਰਕੀਟ ਹੈ ਪ੍ਰੋਪਰ। ਤੇ ਇਹ ਆਪਾਂ ਇਸ ਟਾਈਮ ਖੜੇ ਆ ਜੀ ਦਪਾਲਪੁਰ ਚੌਂਕ ਦੇ ਵਿੱਚ, ਮਤਲਬ ਦਪਾਲਪੁਰ ਚੌਂਕ ਦੇ ਵਿੱਚੋਂ ਉੱਤੋਂ ਪੁਲ ਲੰਘਦਾ, ਪੁਲ ਦੇ ਉੱਤੇ ਖੜੇ ਆ। ਇਹ ਸਿੱਧਾ ਰੋਡ ਜਾਂਦਾ ਦਪਾਲਪੁਰ ਨੂੰ ਤੇ ਉਹ ਪਰੇ ਸਿੱਧਾ ਰੋਡ ਜਾਂਦਾ ਜੀ ਫੈਸਲਾਬਾਦ ਨੂੰ। ਇਹ ਜਾਂਦਾ ਲਾਹੌਰ ਨੂੰ ਤੇ ਆ ਜਾਂਦਾ ਜੀ ਮੁਲਤਾਨ ਤੇ ਸਾਹੀਵਾਲ ਨੂੰ। ਤੇ ਇਹ ਆ ਜੀ ਆਪਣਾ ਉਕਾੜਾ। ਤੇ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਉਕਾੜਾ ਇੱਕ ਜ਼ਿਲ੍ਹਾ ਵਾ ਪ੍ਰੋਪਰ, ਇੱਕ ਸ਼ਹਿਰ ਆ, ਸਾਡਾ ਸੋਹਣਾ ਸ਼ਹਿਰ ਆ। ਇਹ ਦਪਾਲਪੁਰ ਚੌਂਕ ਦਾ ਨਜ਼ਾਰਾ ਵੇਖੋ, ਦੁਨੀਆ ਕਿੰਨੀ ਬਿਜ਼ੀ ਆ, ਭੱਜ ਦੌੜ ਲੱਗੀ ਆ ਦੁਨੀਆ ਨੂੰ ਨਾ। ਤੇ ਲਓ ਜੀ ਇਹ ਸੀ ਮੇਰਾ ਉਕਾੜਾ ਸ਼ਹਿਰ। ਉਮੀਦ ਆ ਤੁਹਾਨੂੰ ਉਕਾੜੇ ਸ਼ਹਿਰ ਬਾਰੇ ਹੁਣ ਨਾ ਜਾਣਕਾਰੀ ਹੋ ਗਈ ਹੋਊਗੀ ਵੀ ਉਕਾੜਾ ਵੀ ਸ਼ਹਿਰ ਹੈਗਾ ਤੇ ਆਹ ਸ਼ਹਿਰ ਹੈਗੀ ਆ ਉਕਾੜੇ। ਇਹ ਸੀ ਮੇਰਾ ਉਕਾੜਾ ਸ਼ਹਿਰ। ਤੇ ਅੱਜ ਦੇ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਮੈਂ ਇੱਥੇ ਉਕਾੜੇ ਸੀ ਤੇ ਮੈਂ ਸੋਚਿਆ ਵੀ ਅੱਜ ਤੁਹਾਨੂੰ ਕੀ ਦਿਖਾਣਾ। ਤੇ ਅਗਲੇ ਵਲੌਗ ਦਾ ਇੰਤਜ਼ਾਰ ਕਰਿਓ। ਅਗਲਾ ਵਲੌਗ ਇਸ ਤੋਂ ਵੀ ਵਧੀਆ ਆਪਾਂ ਸੋਚਿਆ ਹੈ ਵਾ। ਕੱਲ੍ਹ ਜਾਣਾ ਆਪਾਂ ਉੱਥੇ। ਤੇ ਅੱਜ ਦੇ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਚੈਨਲ ਕਰ ਲਿਓ ਮੇਰਾ ਸਬਸਕ੍ਰਾਈਬ ਵੀਡੀਓ। ਵਲੌਗ ਬੜੇ ਘੈਂਟ ਘੈਂਟ ਆਉਣ ਵਾਲੇ ਆ। ਤੇ ਮਿਲਦੇ ਆ ਅਗਲੇ ਵਲੌਗ 'ਚ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ ਜੀ, ਰੱਬ ਰਾਖਾ ਜੀ।